ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 26 ਮਈ ਦਾ ਦਿਨ। 1984 ਇੰਦਰਾ ਗਾਂਧੀ ਤੇ ਅਕਾਲੀਆਂ ਵਿਚਕਾਰ ਆਖਰੀ ਮੁਲਾਕਾਤ। 1982 'ਚ ਸ਼੍ਰੋਮਣੀ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਲਾਇਆ ਹੋਇਆ ਸੀ। ਇਸ ਵਾਰ ਇੰਦਰਾ ਗਾਂਧੀ ਦੇ ਦੁਆਲੇ ਫਿਰਕੂ ਆਗੂਆਂ ਦਾ ਘੇਰਾ ਪੈ ਚੁੱਕਾ ਸੀ। ਉਸਨੇ 1982 'ਚ ਹੀ ਇਸ ਵਾਸਤੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ ਸਨ, ਪਰ ਦੂਜੇ ਪਾਸੇ ਇੰਦਰਾ ਨੇ ਅਕਾਲੀਆਂ ਨੂੰ ਗੱਲਬਾਤ ਵਿੱਚ ਹੀ ਉਲਝਾਈ ਰੱਖਿਆ। ਅਕਾਲੀ ਆਗੂ ਵੀ ਭਾਵੇਂ ਸਖਤ ਬਿਆਨ ਦਿੰਦੇ ਰਹਿੰਦੇ ਸਨ, ਪਰ ਉਹ ਸਰਕਾਰ ਨਾਲ ਗੁਪਤ ਮੁਲਾਕਾਤਾਂ ਵੀ ਕਰਦੇ ਰਹੇ ਸਨ। ਇਹ ਮੁਲਾਕਾਤਾਂ 16 ਤੇ 17 ਨਵੰਬਰ 1982, 17 ਜਨਵਰੀ 1983, 24 ਜਨਵਰੀ 1983, 27 ਮਾਰਚ 1984, 28 ਤੇ 29 ਮਾਰਚ 1984, 21 ਅਪ੍ਰੈਲ 1984 ਨੂੰ ਹੋਈਆਂ ਸਨ। ਆਖਰੀ ਮੁਲਾਕਾਤ 26 ਮਈ 1984 ਨੂੰ ਹੋਈ ਸੀ। ਅਸਲ 'ਚ ਸਰਕਾਰ ਅਕਾਲੀ ਪਾਰਟੀ ਨੂੰ ਗੱਲਬਾਤ ਦੇ ਫਰੇਬ 'ਚ ਪਾ ਕੇ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਤੁਲੀ ਹੋਈ ਸੀ। ਇੰਦਰਾ ਗਾਂਧੀ ਨੇ ਦੇਹਰਾਦੂਨ ਦੀਆਂ ਪਹਾੜੀਆਂ 'ਚ ਚਕਰਾਤਾ ਦੀ ਫੌਜੀ ਛਾਉਣੀ 'ਚ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਦਾ ਮਾਡਲ ਬਣਾ ਕੇ ਹਮਲਾ ਕਰਨ ਦੀਆਂ ਕਈ ਚਿਰ ਤੋਂ ਮਸ਼ਕਾਂ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਸਨ। 1985 ਅਕਾਲੀ ਦਲ ਨੇ ਆਪਣਾ ਅਕਾਲੀ ਦਲ ਕਾਇਮ ਕਰਨ ਦਾ ਮਤਾ ਪਾਸ ਕੀਤਾ ਤੇ ਸੰਤ ਜੋਗਿੰਦਰ ਸਿੰਘ ਤੋਂ ਨਾਤਾ ਤੋੜਿਆ। 1985 'ਚ ਜਦੋਂ ਰਾਜੀਵ ਗਾਂਧੀ ਨੇ ਮਹਿਸੂਸ ਕੀਤਾ ਕਿ ਹੁਣ ਪੰਜਾਬ 'ਚ ਅਕਾਲੀ ਆਗੂਆਂ ਦਾ ਆਧਾਰ ਖਤਮ ਹੋ ਰਿਹਾ ਹੈ ਤਾਂ ਖਾੜਕੂ ਹਾਵੀ ਹੋ ਰਹੇ ਨੇ, ਤਾਂ ਉਸਨੇ 11 ਮਾਰਚ 1985 ਦੇ ਦਿਨ 8 ਵੱਡੇ ਅਕਾਲੀ ਆਗੂ ਰਿਹਾ ਕਰ ਦਿੱਤੇ। ਰਿਹਾਈ ਮਗਰੋਂ ਅਕਾਲੀ ਆਗੂ ਇਕੱਠੇ ਹੋਏ ਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਖਾੜਕੂਆਂ ਤੋਂ ਵੱਖਰੇ ਰਹਿ ਕੇ ਹੁਣ ਥਾਂ ਨਹੀਂ ਬਣਾ ਸਕਣਗੇ। ਇਹ ਸੋਚ ਕੇ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ ਦਾ ਫਾਇਦਾ ਉਠਾਉਣ ਦੀ ਤਰਕੀਬ ਬਣਾਈ। ਅਸਲੀਅਤ 'ਚ ਇਹ ਹੈ ਕਿ ਆਗੂਆਂ ਨੇ ਸਿੱਖ ਕੌਮ ਦੇ ਜਜ਼ਬਾਤ ਪੜ੍ਹ ਲਏ ਸਨ ਤੇ ਉਹ ਖੁਦ ਇਸ ਕਾਬਲ ਨਹੀਂ ਸਨ ਕਿ ਕੌਮ ਦੀ ਉਸ ਹਾਲਤ 'ਚ ਅਗਵਾਈ ਕਰ ਸਕਣ, ਸੋ ਉਹਨਾਂ ਨੇ ਬਾਬਾ ਜੋਗਿੰਦਰ ਸਿੰਘ ਦਾ ਮੋਢਾ ਵਰਤਣ ਦੀ ਤਰਕੀਬ ਘੜੀ। ਇਸ ਦੇ ਇੱਕ ਪੜਾਅ ਵਜੋਂ ਲੌਂਗੋਵਾਲ, ਟੌੜਾ, ਤਲਵੰਡੀ, ਬਾਦਲ ਤੇ ਆਤਮਾ ਸਿੰਘ ਨੇ ਕੁਝ ਹੋਰ ਬਾਬਾ ਜੋਗਿੰਦਰ ਸਿੰਘ ਕੋਲ ਪਹੁੰਚੇ ਤੇ ਆਪਣੀਆਂ ਸੇਵਾਵਾਂ ਉਹਨਾਂ ਨੂੰ ਪੇਸ਼ ਕੀਤੀਆਂ। ਇਸ ਚਾਲ ਦਾ ਮਕਸਦ ਸ਼ਾਇਦ ਬਾਬਾ ਜੋਗਿੰਦਰ ਸਿੰਘ ਨੂੰ ਕਿਸੇ ਤਰੀਕ ਇਹ ਬਦਨਾਮ ਕਰਕੇ ਸੰਤ ਜਰਨੈਲ ਸਿੰਘ ਦੀ ਸ਼ਖਸੀਅਤ ਨੂੰ ਵਿਗਾੜਨਾ ਸੀ। ਉਧਰ ਅਰਜਨ ਸਿੰਘ, ਜੋ ਕਿ ਪੰਜਾਬ ਦਾ ਨਵਾਂ ਗਵਰਨਰ ਬਣ ਚੁੱਕਾ ਸੀ, ਨੇ ਮਨਜੀਤ ਖਹਿਰਾ, ਪ੍ਰਿਤੀਪਾਲ ਸਿੰਘ ਕਪੂਰ, ਅਤਰ ਸਿੰਘ ਵਗੈਰਾ ਦੀ ਮਦਦ ਨਾਲ ਅਕਾਲੀਆਂ ਨਾਲ ਰਾਬਤਾ ਬਣਾ ਲਿਆ ਹੋਇਆ ਸੀ। ਅਰਜਨ ਸਿੰਘ ਨੇ ਅਕਾਲੀਆਂ ਨੂੰ ਸਲਾਹਾਂ ਦੇ ਕੇ ਬਾਬੇ ਤੋਂ ਹਟਾਉਣ ਵਾਸਤੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਇਸ ਦੇ ਪਹਿਲੇ ਪੜਾਅ ਵਜੋਂ ਲੌਂਗੋਵਾਲ ਧੜੇ ਨੇ ਆਪਣਾ ਡੈਲੀਗੇਟ ਇਜਲਾਸ ਬੁਲਾ ਲਿਆ। ਪਹਿਲਾਂ ਇਹ ਇਜਲਾਸ 17 ਮਈ ਨੂੰ ਸੱਦਿਆ ਗਿਆ, ਪਰ ਬਾਅਦ ਵਿੱਚ ਮੁਲਤਵੀ ਕਰ ਦਿੱਤਾ ਗਿਆ। ਇਸ ਡਰਾਮੇ ਦੇ ਹਿੱਸੇ ਵਜੋਂ ਉਹਨਾਂ ਨੇ 12 ਮਈ ਨੂੰ ਆਪੋ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ। ਫਿਰ 26 ਮਈ 1985 ਦੇ ਦਿਨ ਇਹਨਾਂ ਨੇ ਅਕਾਲੀ ਦਲ ਦਾ ਇਜਲਾਸ ਬੁਲਾ ਲਿਆ ਤੇ ਅਕਾਲੀ ਦਲ ਦੇ ਵਰਕਰਾਂ ਤੋਂ ਮਤਾ ਪਾਸ ਕਰਵਾਉਣ ਦਾ ਵਿਖਾਵਾ ਕਰਕੇ ਆਪੋ ਆਪਣੇ ਅਸਤੀਫੇ ਵਾਪਸ ਲੈ ਲਏ। ਇੰਝ 26 ਮਈ ਨੂੰ ਦੋ ਅਕਾਲੀ ਪਾਰਟੀਆਂ ਕਾਇਮ ਹੋ ਗਈਆਂ। 1988 ਭਾਰਤ ਸਰਕਾਰ ਨੇ ਧਰਮ ਤੇ ਸਿਆਸਤ ਨੂੰ ਅੱਡ ਕਰਨ ਬਾਰੇ ਆਰਡੀਨੈਂਸ ਜਾਰੀ ਕੀਤਾ। 26 ਮਈ 1988 ਦੇ ਦਿਨ ਸਰਕਾਰ ਨੇ ਮਜ਼ਹਬ ਅਤੇ ਸਿਆਸਤ ਨੂੰ ਵੱਖ ਕਰਨ ਬਾਰੇ ਆਰਡੀਨੈਂਸ ਜਾਰੀ ਕੀਤਾ। ਇਸ ਆਰਡੀਨੈਂਸ ਮੁਤਾਬਕ ਕਿਸੇ ਧਾਰਮਿਕ ਅਦਾਰੇ, ਦਰਅਸਲ ਇਹ ਗੁਰਦੁਆਰਿਆਂ ਤੇ ਹੀ ਲਾਗੂ ਹੋਣਾ ਸੀ, ਤੋਂ ਸਿਆਸੀ ਕਾਰਵਾਈ ਕਰਨ ਤੇ ਪਾਬੰਦੀ ਲਾਈ ਗਈ। ਅਜਿਹੀ ਕਾਰਵਾਈ ਚੱਲਣ ਤੇ ਉਸ ਅਦਾਰੇ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵਾਸਤੇ 5 ਸਾਲ ਦੀ ਕੈਦ ਤੇ ਜੁਰਮਾਨਾ ਰੱਖਿਆ ਗਿਆ। ਇਸ ਦਾ ਮਕਸਦ ਸਿਰਫ ਸਿੱਖਾਂ 'ਚ ਡਰ ਪੈਦਾ ਕਰਨਾ ਸੀ, ਕਿਉਂਕਿ ਸਿੱਖ ਧਰਮ 'ਚ ਮੀਰੀ ਤੇ ਪੀਰੀ ਇੱਕ ਨੇ। ਸਰਕਾਰ ਨੇ 11 ਅਗਸਤ 1988 ਨੂੰ ਲੋਕ ਸਭਾ ਤੇ 19 ਅਗਸਤ ਨੂੰ ਰਾਜ ਸਭਾ 'ਚ ਇਸ ਬਿੱਲ ਨੂੰ ਪਾਸ ਕਰ ਦਿੱਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 26 ਮਈ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।